ਇਸੇ ਦੇ ਨਾਲ ਤੇ ਮੈਂ ਹਾਂ ਪ੍ਰवीण शर्मा। ਦੋਸਤੋ, ਜਦੋਂ ਤੋਂ ਪੰਜਾਬ ਦੇ ਰਾਜਪਾਲ ਨੇ ਜਿਹੜਾ ਇੱਕ ਦਿਨਾਂ ਸੈਸ਼ਨ ਸੱਦਿਆ ਸੀਗਾ ਸਰਕਾਰ ਨੇ ਭਰੋਸ ਕੀਮਤੇ ਵਾਸਤੇ ਤੇ ਉਹ ਰੱਦ ਕੀਤਾ ਤੇ ਉਸ ਤੋਂ ਬਾਅਦ ਰਾਜਪਾਲ ਦੇ ਕੰਮਕਾਰ ਦੀ ਆਲੋਚਨਾ ਸਮੀਖਿਆ ਹੋ ਰਹੀ ਹੈ। ਔਰ ਇਸ ਮਾਮਲੇ ਦੇ ਵਿੱਚ ਮਾफ़ ਕਰਨਾ, ਅਸੀਂ ਪੰਜਾਬੀ ਬੜੇ ਲੇਟ ਆ, ਕਿਉਂਕਿ ਇੱਕ ਪਾਸੇ ਜਿਹੜੀ ਕੇਂਦਰ ਸਰਕਾਰ ਆ ਉਹਦੇ ਜਿਹੜੇ ਰਾਜਪਾਲ ਨੇ ਉਹ ਲਗਾਤਾਰ ਜਿਹੜੀਆਂ ਸਟੇਟ ਜਿੱਥੇ ਵਿਰੋਧੀ ਧਿਰ ਦੀਆਂ ਸਰਕਾਰਾਂ ਉਹਨਾਂ ਨਾਲ ਟਕਰਾਅ ਦੇ ਵਿੱਚ ਨੇ, ਪਰ ਦੂਜੇ ਪਾਸੇ ਅਸੀਂ ਇਹਨਾਂ ਚੀਜ਼ਾਂ ਵੱਲ ਗੌਰ ਘੱਟ ਕਰਦੇ ਹਾਂ। ਭਾਰਤ ਦੇ ਵਿੱਚ ਇਹੋ ਜਿਹੇ ਰਾਜਪਾਲ ਹੋਏ ਆ ਜਿਨ੍ਹਾਂ ਦੇ ਚਪੇੜਾਂ ਵੀ ਵੱਜੀਆਂ ਨੇ। ਮਤਲਬ ਭਾਰਤ ਦੇ ਹੀ ਇੱਕ ਜਾਟ ਲੀਡਰ ਨੇ ਰਾਜਪਾਲ ਦੇ ਵੱਟ ਕੇ ਚਪੇੜ ਮਾਰੀ ਸੀ ਤੇ ਇੱਥੇ ਇਹੋ ਜਿਹੇ ਵੀ ਰਾਜਪਾਲ ਹੋਏ ਆ ਜਿਨ੍ਹਾਂ ਦੇ ਫੈਸਲੇ ਨੂੰ ਬਾਅਦ ਦੇ ਵਿੱਚ ਅਦਾਲਤਾਂ ਨੇ ਬਦਲਿਆ ਤੇ ਉਹਨਾਂ ਨੂੰ ਆਪਣੀ ਗੱਲ ਤੋਂ ਪਲਟਣਾ ਪਿਆ ਤੇ ਉਹਨਾਂ ਨੇ ਕਦੇ ਇਸ ਗੱਲ ਦੇ ਵਿੱਚ ਸ਼ਰਮ ਭੋਰਾ ਵੀ ਨਹੀਂ ਮਹਿਸੂਸ ਕੀਤੀ। ਤੇ ਇਸ ਕੈਟਾਗਰੀ ਦੇ ਵਿੱਚ ਕਾਂਗਰਸ ਦੇ ਰਾਜਪਾਲ ਵੀ ਆਉਂਦੇ ਨੇ, ਕਿਉਂਕਿ ਇਹਦੀ ਸ਼ੁਰੂਆਤ 1950 ਤੋਂ ਹੀ ਹੋ ਚੁੱਕੀ ਸੀ। ਕਾਂਗਰਸ ਦੇ ਰਾਜਪਾਲ ਵੀ ਆਉਂਦੇ ਨੇ ਤੇ ਉਸ ਤੋਂ ਇਲਾਵਾ ਭਾਜਪਾ ਦੇ ਰਾਜਪਾਲ ਵੀ ਆਉਂਦੇ ਨੇ, ਕੋਈ ਪਿੱਛੇ ਨਹੀਂ ਹੈ। ਮਤਲਬ ਰਾਜਾਂ ਦੀ ਸੰਘੀ ਘੁੱਟਣ ਦੇ ਮਾਮਲੇ ਦੇ ਵਿੱਚ, ਫੈਡਰਲਿਜ਼ਮ ਨੂੰ ਢਾਹ ਲਾਉਣ ਦੇ ਮਾਮਲੇ ਦੇ ਵਿੱਚ, ਫੈਡਰਲਿਜ਼ਮ ਨੂੰ ਸੰਘੀ ਢਾਂਚੇ ਦੀ ਸੰਘੀ ਘੁੱਟਣ ਦੇ ਮਾਮਲੇ ਦੇ ਵਿੱਚ ਨਾ ਪਹਿਲੀਆਂ ਵਾਲੀਆਂ ਸਰਕਾਰਾਂ ਘੱਟ ਸੀ ਤੇ ਨਾ ਹੁਣ ਮੋਦੀ ਸਰਕਾਰ ਘੱਟ ਹੈ। ਇਹ ਸਗੋਂ 2-4 ਕਦਮ ਗਾਂਹ ਆ। ਜਿਹੜਾ ਤੁਸੀਂ ਜਗਦੀਪ ਧਨਖੜ ਵੇਖ ਰਹੇ ਹੋ, ਜਾਂ ਕੇਰਲ ਦਾ ਰਾਜਪਾਲ, ਜਾਂ ਤਾਮਿਲਨਾਡੂ ਦਾ ਰਾਜਪਾਲ, ਜਾਂ ਜੰਮੂ ਕਸ਼ਮੀਰ ਦਾ ਰਾਜਪਾਲ, ਇਹ ਉਹਨਾਂ ਦਾ ਹੀ ਥੋੜ੍ਹਾ ਜਿਹਾ ਹੋਰ ਵਿਗੜਾ ਰੂਪ ਹੈ, ਅਗਲਾ ਰੂਪ ਹੈ। ਇਹ ਹੁੰਦਾ ਕਾਂਗਰਸ ਦੀਆਂ ਸਰਕਾਰਾਂ 'ਚ ਵੀ ਰਿਹਾ ਵਾ। ਖੈਰ, ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਸੀਂ ਗੌਰ ਨਾਲ ਸੁਣਿਓ ਵੀ ਕਦੋਂ ਕਦੋਂ ਕਿਹੜੇ ਰਾਜਪਾਲ ਨੂੰ ਆਪਣੀ ਗੱਲ ਤੋਂ ਬਦਲਣਾ ਪਿਆ, ਕਿਹੜੇ ਰਾਜਪਾਲ ਦੇ ਫੈਸਲੇ ਨੂੰ ਅਦਾਲਤ ਨੇ ਜਿਹੜੀ ਆ ਉਹਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਵਾ, ਕਦੋਂ ਸਮੇਂ ਦੀਆਂ ਕੇਂਦਰ ਦੀਆਂ ਸਰਕਾਰਾਂ, ਚਾਹੇ ਉਹ ਇੰਦਰਾ ਦੀ ਸੀ ਚਾਹੇ ਉਹ ਨਹਿਰੂ ਦੀ ਸੀ, ਉਹਨਾਂ ਸਰਕਾਰਾਂ ਨੇ ਰਾਜਪਾਲਾਂ ਦੇ ਜ਼ਰੀਏ ਰਾਜ ਸਰਕਾਰਾਂ ਦੇ ਵਿੱਚ ਇੰਟਰਫੇਰੈਂਸ ਕੀਤੀ। ਹੁਣ ਜਿਵੇਂ ਮੋਦੀ ਸਰਕਾਰ NIA ਨੂੰ ਲੈ ਲਓ, UAPA ਨੂੰ ਲੈ ਲਓ, ਨੋਟਬੰਦੀ ਨੂੰ ਲੈ ਲਓ, GST ਨੂੰ ਲੈ ਲਓ, ਖੇਤੀ ਕਾਨੂੰਨਾਂ ਦੀ ਗੱਲ ਕਰ ਲਓ, ਇਹਨੇ ਸਾਰੇ ਜਿੰਨੇ ਰਾਜਾਂ ਦੇ ਅਖਤਿਆਰ ਆ ਉਹਨਾਂ ਦੇ ਅੱਗੋਂ ਲੰਘ ਕੇ ਕਾਨੂੰਨ ਬਣਾਏ ਆ। ਮਤਲਬ ਕੇਂਦਰ ਚਾਹੁੰਦਾ ਕਿ ਸ਼ਕਤੀਆਂ ਦਾ ਕੇਂਦਰੀਕਰਨ ਹੋਵੇ, ਰਾਜਾਂ ਦਾ ਪੈਸਾ ਸਾਰਾ ਲੈ ਕੇ GST ਦੇ ਨਾਲ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਇਹੀ ਦੱਸਾਂਗੇ ਕਿ ਕਿਵੇਂ ਕਦੋਂ ਭਾਰਤ ਦੇ ਵਿੱਚ ਰਾਜਪਾਲਾਂ ਦੇ ਥੱਪੜ ਵੱਜੇ ਨੇ ਤੇ ਇਹਨਾਂ ਦੇ ਫੈਸਲੇ ਜਿਹੜਾ ਗਲਤ ਕਰਾਰ ਦਿੱਤੇ ਗਏ ਨੇ। ਅਸਲ ਦੇ ਵਿੱਚ ਹੋਇਆ ਕੀ ਹੈ ਵੀ ਰਾਜਪਾਲ ਜਿਹੜੇ ਆ ਕੇਂਦਰ ਦੇ ਹੱਥ ਠੋਕਿਆਂ ਦਾ ਕੰਮ ਕਰਦੇ ਆ ਪਹਿਲੀ ਗੱਲ ਤਾਂ, ਤੇ ਕੇਂਦਰ ਦੀਆਂ ਕਠਪੁਤਲੀਆਂ ਬਣ ਕੇ ਇਹ ਸਰਕਾਰਾਂ ਦੇ ਨਾਲ, ਰਾਜ ਸਰਕਾਰਾਂ ਨਾਲ ਧੱਕੇਸ਼ਾਹੀ ਕਰਦੇ ਆ। ਆਮ ਤੌਰ ਤੇ ਕਿਹਾ ਜਾਂਦਾ ਵੀ ਜਿਹੜਾ ਲੋਕਤੰਤਰ ਹੈ ਉਹਦੇ ਵਿੱਚ ਲੋਕ ਆਪਣੇ ਨੁਮਾਇੰਦੇ ਚੁਣਦੇ ਆ ਤੇ ਚੁਣੇ ਹੋਏ ਜਿਹੜੇ MLAs ਹੁੰਦੇ ਆ ਵੱਧ ਜਿਹੜੀ ਪਾਰਟੀ ਦੇ, ਤੇ ਉਹ ਆਪਣਾ ਲੀਡਰ ਚੁਣ ਲੈਂਦੇ ਆ। ਉਸ ਤੋਂ ਬਾਅਦ ਕੀ ਹੁੰਦਾ ਤੇ ਫਿਰ ਸਰਕਾਰਾਂ ਕੰਮ ਕਰਦੀਆਂ। ਪਰ ਜਿਹੜੇ ਕੇਂਦਰ ਦੇ ਪਿਆਦੇ ਕਈ ਰਾਜਪਾਲ ਆ ਉਹ ਸੰਵਿਧਾਨਕ ਸ਼ਕਤੀਆਂ ਹੋਣ ਦੇ ਬਾਵਜੂਦ ਆਪਣੀਆਂ ਸ਼ਕਤੀਆਂ ਦੀ ਵਰਤੋਂ ਲੋਕ ਹਿੱਤਾਂ ਵਾਸਤੇ ਨਹੀਂ, ਸਗੋਂ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੇ ਲਈ ਕਰਦੇ ਆ। ਤੇ ਭਾਰਤ ਦੇ ਵਿੱਚ ਸੰਵਿਧਾਨਕ ਚਾਪਲੂਸੀ ਦੀ ਸ਼ੁਰੂਆਤ 1950 ਦੇ ਵਿੱਚ ਹੋਣੀ ਹੀ ਸ਼ੁਰੂ ਹੋ ਗਈ ਸੀ। ਭਾਰਤ ਦੇ ਕਈ ਰਾਜਪਾਲਾਂ ਨੇ ਕੇਂਦਰ ਦੀ ਗੁਲਾਮੀ ਕਰਦੇ ਥੱਪੜ ਵੀ ਖਾਦੇ ਨੇ, ਪਰ 1950 ਤੋਂ ਚੱਲਿਆ ਇਹ ਸਿਲਸਿਲਾ 2022 ਤੱਕ ਆਉਂਦਿਆਂ ਬਿਲਕੁਲ ਵੀ ਨਹੀਂ ਬਦਲਿਆ, ਸਗੋਂ ਇਹ ਹੋਰ ਗੂੜੇ ਢੰਗ ਦੇ ਨਾਲ ਕੀਤਾ ਜਾ ਰਿਹਾ। ਹੋਇਆ ਕੀ ਹੁਣ? ਥੱਪੜ ਕਾਂਡ ਕਿਹੜਾ ਸੀਗਾ? ਥੱਪੜ ਕਾਂਡ ਨਹੀਂ, ਇੱਥੇ ਤਾਂ ਇਹੋ ਜਿਹੇ ਵੀ ਰਾਜਪਾਲ ਆਏ ਆ ਜਿਹਦੀ ਸਟੇਟ ਦਾ ਮੁੱਖ ਮੰਤਰੀ ਅਮਰੀਕਾ ਗਿਆ ਇਲਾਜ ਕਰਾਉਣ ਤੇ ਮਗਰੋਂ ਉਹਨੇ ਮਾਂ ਦੇ ਸ਼ੇਰ ਨੇ ਸਰਕਾਰ ਹੀ ਪਲਟਤੀ ਤੇ ਉਹ ਮੁੱਖ ਮੰਤਰੀ ਨੂੰ ਇਲਾਜ ਤੋਂ ਬਾਅਦ ਪਰਤ ਕੇ ਆ ਕੇ ਦਿੱਲੀ ਦੇ ਵਿੱਚ ਧਰਨਾ ਲਾਉਣਾ ਪਿਆ ਤੇ ਆਪਣੀ ਸਰਕਾਰ ਦੁਬਾਰਾ ਜਿਹੜਾ ਉਹਨੇ ਭਰੋਸਾ ਜਿੱਤਿਆ, ਜਾਂ ਕਹਿ ਲਓ ਕਿ ਬਹੁਮਤ ਸਾਬਤ ਕੀਤਾ। 1982 ਦੇ ਵਿੱਚ ਹਰਿਆਣੇ ਦੇ ਵਿੱਚ ਇਲੈਕਸ਼ਨ ਹੋਏ ਸੀ। 1982 ਦੇ ਵਿੱਚ ਜਿਹੜੇ ਇਲੈਕਸ਼ਨ ਹੋਏ ਸੀਗੇ ਉਹਨਾਂ ਦੇ ਵਿੱਚ ਚੌਧਰੀ ਦੇਵੀ ਲਾਲ ਕੋਲੇ ਸੀਗੀਆਂ 37 ਸੀਟਾਂ ਤੇ ਜਿਹੜੀ ਦੂਜੀ ਪਾਰਟੀ ਸੀਗੀ ਕਾਂਗਰਸ, ਉਹਨਾਂ ਕੋਲੇ ਸੀਗੀਆਂ 36 ਸੀਟਾਂ। ਹੁਣ ਜਿਹੜਾ ਭਾਜਪਾ ਤੇ ਰਾਸ਼ਟਰੀ ਲੋਕ ਦਲ ਦਾ ਗੱਠਜੋੜ ਸੀਗਾ, ਇਹਨਾਂ ਨੂੰ ਮਿਲੀਆਂ 37 ਸੀਟਾਂ। ਸਪਸ਼ਟ ਬਹੁਮਤ ਕਿਸੇ ਕੋਲੇ ਵੀ ਨਹੀਂ ਸੀਗਾ। ਹੁਣ ਗੱਲ ਇਹ ਰਾਜਪਾਲ ਤੇ ਮੁਨਸਰ ਸੀ ਕਿ ਕਿਹਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦਾ। ਹਰਿਆਣਾ ਦੇ ਰਾਜਪਾਲ ਸੀਗੇ ਉਦੋਂ ਗਣਪਤ ਰਾਓ ਦੇਵਜੀ ਤਪਾਸੇ ਮਹਾਰਾਸ਼ਟਰ ਦਾ ਲੀਡਰ ਸੀ, ਕੱਦਾਵਰ ਨੇਤਾ ਸੀ। ਰਾਜਪਾਲ ਨੇ ਤਪਾਸੇ ਨੇ ਪਹਿਲਾਂ ਚੌਧਰੀ ਦੇਵੀ ਲਾਲ ਨੂੰ ਸੱਦਾ ਦਿੱਤਾ ਕਿ ਆਓ ਜੀ ਤੁਸੀਂ ਸਰਕਾਰ ਬਣਾਓ। ਉਸ ਤੋਂ ਬਾਅਦ ਕੀ ਹੋਇਆ? ਬਾਅਦ ਦੇ ਵਿੱਚ ਸਰਕਾਰ ਬਣਾਤੀ ਇਹਨਾਂ ਨੇ ਭਜਨ ਲਾਲ ਦੀ, ਕਾਂਗਰਸ ਦੇ ਨਾਲ ਰਲਾ ਕੇ ਸਾਰਾ ਕੁਝ ਕਰਕੇ ਉਹ ਕਾਂਗਰਸ ਦੇ ਨਾਲ ਬੰਦੇ ਗੰਢਤੇ। ਜਦੋਂ ਦੇਵੀ ਲਾਲ ਨੂੰ ਪਤਾ ਲੱਗਿਆ, ਉਹ ਜਾਵੜੇ ਰਾਜਪਾਲ ਭਵਨ ਦੇ ਵਿੱਚ। ਜਦੋਂ ਭਵਨ ਦੇ ਵਿੱਚ ਪਹੁੰਚੇ ਤੇ ਉੱਥੇ ਉਹਨਾਂ ਨੇ ਰਾਜਪਾਲ ਨਾਲ ਗੱਲ ਕੀਤੀ ਵੀ ਤੁਸੀਂ ਮੈਨੂੰ ਸੱਦਾ ਦਿੱਤਾ ਸੀ ਤੇ ਸਰਕਾਰ ਤੁਸੀਂ ਦੂਜੇ ਦੀ ਬਣਾਤੀ ਆ। ਤੇ ਉਹ ਮੂਹਰੋਂ ਆਕੜਨ ਲੱਗ ਪਏ ਤਪਾਸੇ ਜਿਹੜੇ ਆ, ਉਹਨਾਂ ਨੇ ਵੱਟ ਕੇ ਚਪੇੜ ਮਾਰੀ। ਉਹ ਕਹਿੰਦੇ ਇੱਕ ਤਾਂ ਚੋਰੀ ਤੇ ਦੂਜੀ ਸੀਨਾ ਚੋਰੀ, ਇੱਕ ਤਾਂ ਤੂੰ ਸਾਨੂੰ ਸੱਦ ਕੇ ਸਰਕਾਰ ਦੂਜਿਆਂ ਦੀ ਬਣਾਤੀ ਆ ਤੇ ਹੁਣ ਤੂੰ ਉੱਤੋਂ ਸਾਡੇ ਤੇ ਰੋਪ ਝਾੜਦਾ ਵਾ। ਚੌਧਰੀ ਦੇਵੀ ਲਾਲ ਨੇ, ਜਿਹਦਾ ਨਾਂ ਸੀਗਾ
ਗਣਪਤ ਰਾਓ ਦੇਵਜੀਤ ਪਾਸੇ ਮਹਾਰਾਸ਼ਟਰ ਦਾ ਕੱਦਾਵਰ ਨੇਤਾ ਸੀ, ਉਹਦੇ ਵੱਟ ਕੇ ਚਪੇੜ ਮਾਰੀ ਤੇ ਉਸ ਤੋਂ ਬਾਅਦ ਉਹਨੇ ਕੋਈ ਕਾਰਵਾਈ ਨਹੀਂ ਕੀਤੀ। ਜਿਹੜੇ ਉੱਥੇ ਬੰਦੇ ਖੜੇ ਸੀਗੇ ਉਹ ਕਹਿੰਦੇ ਵੀ ਇਹਦੇ 2-4 ਹੋਰ ਪੈਣੀਆਂ ਸੀ ਜਿਹਦੇ ਸੁਰੱਖਿਆ ਮੁਲਾਜ਼ਮ ਵਿੱਚ ਨਾ ਆਉਂਦੇ, ਪਰ ਵਿੱਚ ਆਉਣ ਕਰਕੇ ਮਸਲੇ ਦਾ ਟਾਲਾ ਹੋਰ ਅੱਗੇ ਵਧਣ ਤੋਂ ਵੱਧ ਗਿਆ ਸੀ। ਰਾਮ ਲਾਲ ਸੀ ਇੱਕ 1977 ਦੇ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਸੀ ਉਹ, ਤੇ 1983-84 ਦੇ ਵਿੱਚ ਉਹ ਆਂਧਰਾ ਪ੍ਰਦੇਸ਼ ਦਾ ਜਿਹੜਾ ਰਾਜਪਾਲ ਬਣਿਆ। ਹੋਇਆ ਇਹ ਕਿ NT ਰਾਮਾ ਰਾਓ ਇਲਾਜ ਕਰਵਾਉਣ ਦੇ ਲਈ ਅਮਰੀਕਾ ਚਲੇ ਗਏ, ਜਿਹੜੇ ਇੱਥੋਂ ਦੇ ਮੁੱਖ ਮੰਤਰੀ ਸੀਗੇ ਆਂਧਰਾ ਦੇ। ਰਾਮ ਲਾਲ ਨੇ ਉਹਨਾਂ ਦੀ ਸਰਕਾਰ ਦਾ ਖਜ਼ਾਨਾ ਮੰਤਰੀ ਪੱਟ ਲਿਆ, ਉਹਦਾ ਨਾਂ ਸੀ ਭਾਸਕਰ ਰਾਓ। ਉਹ ਤੋੜ ਲਿਆ ਕਿਉਂਕਿ ਭਾਸਕਰ ਰਾਓ ਪੁਰਾਣਾ ਕਾਂਗਰਸੀ ਸੀ। ਜਦੋਂ ਉਹਨੂੰ ਤੋੜ ਲਿਆ ਉਹਦੀ ਸਰਕਾਰ ਬਣਾਤੀ। NT ਰਾਮਾ ਰਾਓ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਆਖਿਆ ਵੀ ਇਹ ਹੋ ਕੀ ਗਿਆ। ਉਹ ਦਿੱਲੀ ਗਏ ਵੀਲ ਚੇਅਰ ਤੇ ਦਿੱਲੀ ਰਾਸ਼ਟਰਪਤੀ ਭਵਨ ਦੇ ਵਿੱਚ ਜਾ ਕੇ ਉਹਨਾਂ ਨੇ ਮੋਰਚਾ ਲਾ ਦਿੱਤਾ, ਧਰਨਾ ਦਿੱਤਾ ਵੀਲ ਚੇਅਰ ਤੇ ਧਰਨਾ ਦੇ ਕੇ ਉਹਨਾਂ ਨੇ ਬਹੁਮਤ ਸਾਬਤ ਵੀ ਕੀਤਾ ਆਪਦਾ। ਤੇ ਉਲਟਾ ਉਹਦੇ ਇਹ ਰਾਮ ਲਾਲ ਨੇ ਜਿਹੜਾ ਰਾਜਪਾਲ ਸੀਗਾ ਕਾਂਗਰਸੀ, ਇਹਨੇ ਉਹਦੇ ਬੰਦੇ MLA ਅਰੈਸਟ ਕਰਾਤੇ। ਬਾਅਦ ਦੇ ਵਿੱਚ MLA ਤਾਂ ਛੱਡਣੇ ਹੀ ਪਏ। NT ਵਿਧਾਇਕਾਂ ਨੂੰ ਤਾਂ ਗ੍ਰਿਫਤਾਰ ਕੀਤਾ ਗਿਆ ਤੇ ਰਿਹਾ ਵੀ ਕਰਨਾ ਪਿਆ। NT ਰਾਮਾ ਰਾਓ ਦੀ ਦੁਬਾਰਾ ਸਰਕਾਰ ਬਣੀ ਤੇ ਕਾਂਗਰਸੀ ਰਾਜਪਾਲ ਨੇ ਭੋਰਾ ਵੀ ਸ਼ਰਮ ਨਹੀਂ ਮੰਨੀ। ਬਹੁਤ ਚਰਚਾ ਹੋਈ ਸੀ ਉਦੋਂ ਇਸ ਕਾਂਡ ਦੀ। ਦੇਸ਼ ਦੀ ਵੰਡ ਤੋਂ ਬਾਅਦ ਦੀ ਗੱਲ ਕਰਦੇ ਹਾਂ, ਤੁਹਾਨੂੰ ਲੋਕਤੰਤਰ ਦੀ ਸ਼ੁਰੂਆਤ 'ਚ ਲੈ ਕੇ ਜਾਂਦੇ ਹਾਂ। 1959 ਦੀ ਗੱਲ ਆ, ਜਦੋਂ ਰਾਜਪਾਲ ਸੀਗਾ B ਰਾਮਾ ਕ੍ਰਿਸ਼ਨਨ, ਤੇ ਇਹਨਾਂ ਨੇ EMS ਨਾਬੂਦਰੀਪਾਦ ਦੀ ਜਿਹੜੀ ਸਰਕਾਰ ਸੀਗੀ ਉਹਨੂੰ ਡੇਗ ਦਿੱਤਾ ਸੀ। ਖੱਬੇ ਪੱਖੀ ਸਰਕਾਰ ਸੀਗੀ ਤੇ ਕਾਰਨ ਦਿੱਤਾ ਗਿਆ ਸੀਗਾ ਵੀ ਇਹਨਾਂ ਨੇ ਰਾਜ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਠੀਕ ਨਹੀਂ ਰੱਖੀ, ਤੇ ਪਰ ਦੂਜਾ ਮਤਲਬ ਇਹ ਵੀ ਕੱਢਿਆ ਗਿਆ ਸੀਗਾ ਕਿ ਖੱਬੇ ਪੱਖੀਆਂ ਨੂੰ ਦੇਸ਼ ਦੀ ਸਿਆਸਤ ਦੇ ਵਿੱਚੋਂ ਮਨਫੀ ਕਰਨ ਦੇ ਕਰਕੇ ਇਹ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਹੈ। ਨਾਬੂਦਰੀਪਾਦ ਇੱਕ ਬਹੁਤ ਵੱਡੇ ਲੀਡਰ ਸੀਗੇ ਜਿਹੜੇ ਨਾਬੂਦਰੀਪਾਦ ਸੀਗੇ। ਖੈਰ ਉਹ EMS ਨਾਬੂਦਰੀਪਾਦ ਉਹਨਾਂ ਦਾ ਨਾਮ ਸੀਗਾ, ਤੇ ਉਹ ਕਈ ਮਸਲਿਆਂ ਦੇ ਵਿੱਚ ਨਹਿਰੂ ਤੋਂ ਵੀ ਜ਼ਿਆਦਾ ਕੱਦਾਵਰ ਲੀਡਰ ਮੰਨਿਆ ਜਾਂਦਾ ਸੀ ਉਹਨੂੰ ਕਈ ਮਸਲਿਆਂ 'ਚ, ਸਾਰਿਆਂ 'ਚ ਨਹੀਂ, ਖਾਸ ਕਰਕੇ ਖੱਬੇ ਪੱਖੀਆਂ ਦੇ ਵਿੱਚ ਉਹ ਬੜਾ ਹਰਮਨ ਪਿਆਰਾ ਲੀਡਰ ਸੀ। ਖੈਰ ਮਦਰਾਸ ਦਾ ਰਾਜਪਾਲ 1952 ਦੇ ਵਿੱਚ, ਮਦਰਾਸ ਦੇ ਰਾਜਪਾਲ ਨੇ ਤਾਂ ਰਾਜਗੋਪਾਲ ਜੀ ਨੂੰ ਉਹਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀਗਾ, ਤੇ ਜਦ ਕਿ ਗੋਪਾਲਚਾਰੀ ਨੇ ਤਾਂ ਉਦੋਂ ਚੋਣ ਵੀ ਨਹੀਂ ਲੜੀ ਸੀ। ਇਹ 1952 ਦੀ ਘਟਨਾ ਦੇਸ਼ ਦੀ ਵੰਡ ਤੋਂ ਬਾਅਦ। ਉਸ ਤੋਂ ਵੀ ਇਲਾਵਾ ਜੇ ਤੁਸੀਂ ਬੂਟਾ ਸਿੰਘ ਦੀ ਗੱਲ ਕਰੋਗੇ ਜਾਂ ਕਈ ਹੋਰ ਰਾਜਪਾਲ ਬੜੇ ਵਿਵਾਦਿਤ ਹੋਏ ਉਹਨਾਂ ਦੀ ਗੱਲ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ। ਅਸਲ ਦੇ ਵਿੱਚ ਕਰਨਾਟਕ ਦੇ ਵਿੱਚ 1988 ਦੇ ਵਿੱਚ ਜਨਤਾ ਪਾਰਟੀ ਨੇ ਹੇਗੜੇ ਦੀ ਅਗਵਾਈ ਦੇ ਵਿੱਚ ਦੂਜੀ ਵਾਰ ਸਰਕਾਰ ਬਣਾਈ ਸੀ। ਟੈਲੀਫੋਨ ਟੈਪਿੰਗ ਕਾਂਡ ਵਾਪਰਿਆ, ਹੇਗੜੇ ਨੇ ਅਸਤੀਫਾ ਦੇ ਦਿੱਤਾ। ASR ਬੰਮੋਈ ਬਣ ਗਏ ਮੁੱਖ ਮੰਤਰੀ। ਕਰਨਾਟਕ ਦੇ ਰਾਜਪਾਲ P ਵੈਂਕਟ ਸੁਬਈਆ ਨੇ ਬੰਮਈ ਸਰਕਾਰ ਨੂੰ ਬਰਖਾਸਤ ਕਰ ਦਿੱਤਾ। ਰਾਜਪਾਲ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਤੇ ਫੈਸਲਾ ਬੰਮਈ ਦੇ ਹੱਕ ਦੇ ਵਿੱਚ ਆਇਆ। ਜਿਵੇਂ ਬਿਲਕੁਲ ਪਹਿਲਾਂ ਮੈਂ ਕਹਿ ਕੇ ਹਟਿਆ ਵਾਂ ਕਿ ਜਿਹੜੇ ਰਾਮਾ ਰਾਓ ਸੀਗੇ, NT ਰਾਮਾ ਰਾਓ, ਉਹਨਾਂ ਨੇ ਜਦੋਂ 1983-84 ਦੇ ਵਿੱਚ ਆਂਧਰ ਦੀ ਸਰਕਾਰ, ਇੱਕ ਆਂਧਰਾ ਦੀ ਸਰਕਾਰ ਵੇਖ ਲਈ, ਦੂਜੀ ਵੇਖ ਲਈ ਤੁਸੀਂ ਕਰਨਾਟਕ ਦੀ ਸਰਕਾਰ। ਹੁਣ ਤੀਜਾ ਮਸਲਾ ਕਿਹਦਾ ਸੀਗਾ? ਬੂਟਾ ਸਿੰਘ ਦਾ ਫੈਸਲਾ। ਬੂਟਾ ਸਿੰਘ ਨੇ ਕੀ ਕੀਤਾ ਸੀਗਾ? ਬੂਟਾ ਸਿੰਘ ਬੜੇ ਬਦਨਾਮ ਰਾਜਪਾਲ ਰਹੇ। ਹੁਣ ਤੁਸੀਂ ਆਖੋਗੇ ਕਿ ਸਾਡਾ ਸਿੰਘ ਸੀਗਾ, ਇਹਨੂੰ ਬਦਨਾਮ ਕਾਹਤੋਂ ਕਹਿੰਦੇ ਆ। ਹੋਇਆ ਕਿ 2005 ਦੇ ਵਿੱਚ ਇਹ ਬੰਦੇ ਨੇ ਪੱਕਾ ਠਾਣ ਲਿਆ ਵੀ ਮੈਂ JDU ਤੇ BJP ਦੀ ਸਰਕਾਰ ਨਹੀਂ ਬਣ ਦੇਣੀ। ਕਾਂਗਰਸ ਦਾ ਇਹ ਲੀਡਰ ਸੀਗਾ ਬੂਟਾ ਸਿੰਘ, ਤੇ BJP ਦੇ 115 MLA ਤੇ JDU ਦੇ ਇਹ ਹੋਣ ਦੇ ਬਾਵਜੂਦ ਵੀ ਬਿਹਾਰ ਅਸੈਂਬਲੀ ਨੇ ਭੰਗ ਕਰਤੀ, ਤੇ ਬਾਅਦ ਦੇ ਵਿੱਚ ਇਸ ਮਾਮਲੇ ਦੇ ਵਿੱਚ ਉਹਦੀ ਬਹੁਤ ਆਲੋਚਨਾ ਹੋਈ ਸੀ। ਇਸੇ ਸਾਲ ਫਰਵਰੀ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਪ੍ਰਾਪਤ ਹੋਇਆ ਸੀ ਤੇ ਜੋੜ ਤੋੜ ਲਗਾਤਾਰ ਲੱਗ ਰਹੇ ਸੀਗੇ। ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀਗੀ। ਬੂਟਾ ਸਿੰਘ ਨੇ ਉਦੋਂ ਰਾਜ ਦੇ ਵਿੱਚ ਲੋਕਤੰਤਰ ਦੀ ਰੱਖਿਆ ਕਰਨ ਜਾਂ ਕਹਿ ਲਓ ਵਿਧਾਇਕਾਂ ਦੀ ਖਰੀਦੋ ਫਰੋਖਤ ਰੋਕਣ ਦੀ ਗੱਲ ਕਹਿ ਕੇ ਵਿਧਾਨ ਸਭਾ ਭੰਗ ਕਰਤੀ। ਬਾਅਦ ਦੇ ਵਿੱਚ ਸੁਪਰੀਮ ਕੋਰਟ 'ਚ ਮਸਲਾ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਮਸਲੇ ਤੋਂ ਬਾਅਦ ਫੈਸਲਾ ਸੁਣਾਉਂਦੇ ਹੋਏ ਬੂਟਾ ਸਿੰਘ ਨੂੰ ਜਿਹੜਾ ਇਹ ਫੈਸਲੇ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਗਿਆ। ਉਸ ਤੋਂ ਬਾਅਦ ਕਿਹੋ ਜਿਹੇ ਰਾਜਪਾਲ ਹੋਏ ਨੇ? ਹੁਣ ਇਹ ਤਾਂ ਰਹਿ ਗਏ ਕਾਂਗਰਸੀ। ਹੁਣ ਆਜੋ ਭਾਜਪਾ ਵਾਲਿਆਂ ਤੇ। 2016 ਤੋਂ ਬਾਅਦ ਉੱਤਰਾਖੰਡ ਦੇ ਵਿੱਚ ਰਾਜਪਾਲ KK ਪਾਲ ਨੇ ਹਰੀਸ਼ ਰਾਵਤ ਦੀ ਸਰਕਾਰ ਦੀ ਜਗ੍ਹਾ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸਿਫਾਰਿਸ਼ ਕੀਤੀ। ਗੋਆ ਦੇ ਵਿੱਚ ਮਰਦੁਲਾ ਸਿਨਹਾ ਦੁਆਰਾ 2017 ਦੇ ਵਿੱਚ ਸਭ ਤੋਂ ਵੱਡੇ ਦਲ ਕਾਂਗਰਸ ਨੂੰ ਨਾ ਬੁਲਾ ਕੇ BJP ਦੀ ਸਰਕਾਰ ਬਣਾ ਕੇ ਦਿੱਤੀ। ਮਣੀਪੁਰ ਦੇ ਵਿੱਚ ਇਹੀ ਕੰਮ ਰਾਜਪਾਲ ਨਜ਼ਮਾ ਹੈਪਤੁੱਲਾ ਦੇ ਜ਼ਰੀਏ ਕੀਤਾ ਗਿਆ। 2018 ਦੇ ਵਿੱਚ ਰਾਜਖੋਵਾ ਦੁਆਰਾ ਸਭ ਤੋਂ ਜ਼ਿਆਦਾ ਸੀਟਾਂ ਹੋਣ ਦੇ ਬਾਵਜੂਦ ਉਹਨਾਂ ਦੇ ਦਾਅਵੇ ਨੂੰ ਅਣਦੇਖਾ ਕੀਤਾ ਗਿਆ। ਇੱਕ ਇੱਥੇ ਹੋਰ ਵੀ ਮਸਲਾ ਤੁਹਾਡੇ ਸਾਹਮਣੇ ਆਉਂਦਾ, ਉਹ ਆਉਂਦਾ ਜਗਦੰਬਿਕਾ ਪਾਲ।
ਹੋਇਆ ਕਿ ਉੱਤਰ ਪ੍ਰਦੇਸ਼ ਦੇ ਰਾਜਪਾਲ ਸੀਗੇ ਰਮੇਸ਼ ਭੰਡਾਰੀ, ਤੇ ਇਹਨਾਂ ਨੇ ਗੋਲਫ ਖੇਡਣ ਜਾਂਦੇ ਸੀ ਰੋਜ਼ ਇਹ। 1988 ਦੇ ਵਿੱਚ ਜਦੋਂ ਤਤਕਾਲੀਨ ਕਲਿਆਣ ਸਰਕਾਰ ਦੇ ਤਾਂਤਰਿਕ ਕਾਂਗਰਸ ਤੇ ਜਨਤਾ ਦਲ ਦੇ ਸਮਰਥਨ ਤੋਂ ਵਾਪਸ ਲੈ ਲਿਆ, ਤਾਂ ਰਾਜਪਾਲ ਰਮੇਸ਼ ਭੰਡਾਰੀ ਨੇ ਉਦੋਂ ਇਸ ਸਰਕਾਰ ਨੂੰ ਬਰਖਾਸਤ ਕਰਤਾ, ਉੱਤਰ ਪ੍ਰਦੇਸ਼ ਦੀ ਨੂੰ। ਨਾਟਕੀ ਘਟਨਾਕ੍ਰਮ ਦੇ ਵਿੱਚ ਉਹਨੇ ਜਗਦੰਬਿਕਾ ਪਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਦਿਵਾਤੀ, ਤੇ ਕਲਿਆਣ ਸਿੰਘ ਨੇ ਇਸ ਫੈਸਲੇ ਨੂੰ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ। ਕੋਰਟ ਦੇ ਇਸ ਫੈਸਲੇ ਨੂੰ ਬਾਅਦ ਦੇ ਵਿੱਚ ਅਸੰਵਿਧਾਨਕ ਕਰਾਰ ਦਿੱਤਾ ਗਿਆ। ਜਗਦੰਬਿਕਾ ਪਾਲ 2 ਦਿਨਾਂ ਤੱਕ ਮੁੱਖ ਮੰਤਰੀ ਦੀ ਫੀਲਿੰਗ ਲੈ ਕੇ ਤੇ ਫਿਰ ਉਸ ਤੋਂ ਬਾਅਦ ਉਹਨੂੰ ਅਸਤੀਫਾ ਦੇਣਾ ਪਿਆ ਅਤੇ ਕਲਿਆਣ ਸਿੰਘ ਫਿਰ ਤੋਂ ਮੁੱਖ ਮੰਤਰੀ ਬਣਿਆ। ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ NT ਰਾਮਾ ਰਾਓ ਦੇ ਮਸਲੇ ਦੇ ਵਿੱਚ ਆਪਾਂ ਦੇਖਿਆ ਕਿ ਰਾਮ ਲਾਲ ਆ ਜਿਹੜਾ ਕਾਂਗਰਸੀ, ਉਹਨੇ NT ਰਾਮਾ ਰਾਓ ਦੀ ਜਿਹੜੀ ਸਰਕਾਰ ਤੋੜ ਕੇ ਤੇ ਉਸ ਤੋਂ ਬਾਅਦ ਭਾਸਕਰ ਰਾਓ ਨੂੰ ਬਣਾਤਾ ਸੀਗਾ। ਇਸੇ ਤਰ੍ਹਾਂ ਕਾਂਗਰਸੀ ਬੂਟਾ ਸਿੰਘ ਨੇ ਜਿਹੜਾ ਉਹ ਆਪਦੀ ਸਰਕਾਰ ਬਣਾਉਣ ਵਾਸਤੇ ਸਰਕਾਰ ਬਰਖਾਸਤ ਕਰਤੀ। ਇਸੇ ਤਰ੍ਹਾਂ ਭੰਡਾਰੀ ਨੂੰ ਜਿਹੜਾ ਉਹ ਬਣਾਇਆ ਗਿਆ, ਮਾफ़ ਕਰਨਾ, ਜਗਦੰਬਿਕਾ ਪਾਲ, ਤੇ ਰਮੇਸ਼ ਭੰਡਾਰੀ ਜਿਹੜਾ ਸੀਗਾ ਰਾਜਪਾਲ, ਉਹਨੇ, ਕਿਉਂਕਿ ਉਦੋਂ ਵੀ ਪੱਖਪਾਤ ਬਹੁਤ ਸੀਗਾ। 1988 ਦੀ ਇਹ ਗੱਲ ਆ। ਹੁਣ ਤੁਸੀਂ ਆ ਜਾਓ ਮਸਲੇ ਦੀ ਗੱਲ ਤੇ ਕਿ ਰਾਜਪਾਲ ਇਸ ਤਰ੍ਹਾਂ ਕਰ ਕਿਉਂ ਰਹੇ ਆ। ਇਹ ਤਾਂ ਕਾਂਗਰਸੀ ਰਾਜਪਾਲ ਰਹਿ ਗਏ ਜਾਂ ਹੋਰ ਜਿਹੜੀਆਂ ਵੱਡੀਆਂ ਨਜ਼ੀਰਾਂ ਸੀ, ਥੱਪੜ ਖਾਣ ਤੋਂ ਬਾਅਦ ਵੀਲ ਚੇਅਰ ਤੇ ਮੁੱਖ ਮੰਤਰੀ ਦੇ ਪ੍ਰਦਰਸ਼ਨ ਕਰਾਉਣੇ, 2-3 ਦਿਨਾਂ ਤੱਕ ਮੁੱਖ ਮੰਤਰੀ ਬਣਾ ਲੈਣਾ, ਇਹ ਤਾਂ ਰਹਿ ਗਈਆਂ ਇਹ ਗੱਲਾਂ। ਹੁਣ ਆ ਜਾਓ ਤੁਸੀਂ ਭਾਜਪਾ ਦੇ ਰਾਜਪਾਲਾਂ ਤੇ। ਕੇਰਲ ਦੇ ਵਿੱਚ ਆਰਿਫ ਮੁਹੰਮਦ ਖਾਨ ਵਿਜੇ ਨਾਲ ਟਕਰਾਅ ਦੇ ਵਿੱਚ ਰਹਿੰਦਾ ਵਾ। ਉਪ ਰਾਸ਼ਟਰਪਤੀ ਜਿਹੜੇ ਅੱਜ ਜਗਦੀਪ ਧਨਖੜ ਆ, ਇਹਨਾਂ ਦਾ ਟਕਰਾਅ ਰਹਿੰਦਾ ਸੀ ਮਮਤਾ ਬੈਨਰਜੀ ਦੇ ਨਾਲ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਰਾਜਪਾਲ ਕੋਸ਼ਿਆਰੀ ਤੇ ਪਹਿਲਾਂ ਠਾਕਰੇ ਦੀ ਮਹਾਂ ਵਿਕਾਸ ਅਘਾੜੀ ਤੇ ਤਾਮਿਲਨਾਡੂ ਦੇ ਵਿੱਚ ਰਵੀ ਦਾ ਵੀ ਸਟਾਲਨ ਦੀ DMK ਸਰਕਾਰ ਦੇ ਨਾਲ ਟਕਰਾਅ ਚੱਲਦਾ ਰਹਿੰਦਾ ਤੇ ਖਬਰਾਂ 'ਚ ਇਹਦੇ ਚਰਚੇ ਆਮ ਹੀ ਹੁੰਦੇ ਰਹਿੰਦੇ ਆ। ਕਾਂਗਰਸ ਨਿਯੁਕਤ ਧਰਮਵੀਰ ਨੇਤਾ ਪੱਛਮੀ ਬੰਗਾਲ ਦੀ ਪਹਿਲੀ ਗੈਰ ਕਾਂਗਰਸੀ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਸੀ ਤੇ ਨਹਿਰੂ ਗਾਂਧੀ ਪਰਿਵਾਰ ਦੇ ਵਫਾਦਾਰ ਰਮੇਸ਼ ਭੰਡਾਰੀ ਨੇ ਉੱਤਰ ਪ੍ਰਦੇਸ਼ ਸਰਕਾਰ, ਕਲਿਆਣ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਬਰਖਾਸਤ ਕੀਤਾ ਤੇ ਫਿਰ ਇੱਕ ਹਫ਼ਤੇ ਦੇ ਅੰਦਰ ਹੀ ਉਹਨੂੰ ਫਿਰ ਮੁੜ ਸਥਾਪਿਤ ਕਰਨਾ ਪਿਆ। ਹੁਣ ਦੇਖੋ ਇਹ ਰਾਜਪਾਲ ਇੰਟਰਫੇਰੈਂਸ ਕਿਵੇਂ ਵਧਾ ਰਹੇ ਆ। ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ ਦੇ ਰਾਜਪਾਲ, ਉਪ ਕੁਲਪਤੀਆਂ ਜਿਹੜੇ ਯੂਨੀਵਰਸਿਟੀ ਦੇ ਹੁੰਦੇ ਆ, ਸ਼ਰੇਆਮ ਦਖਲਅੰਦਾਜ਼ੀ ਕਰ ਰਹੇ ਆ, ਜਦ ਕਿ ਸੰਵਿਧਾਨ ਦੇ ਵਿੱਚ ਅਜਿਹੀ ਕੋਈ ਵਿਵਸਥਾ ਹੀ ਨਹੀਂ ਹੈ। ਕੇਂਦਰ ਸਰਕਾਰ ਨੇ GST ਲਿਆਂਦਾ, NIA ਦੇ ਇਖਤਿਆਰ ਵਧਾਏ, ਨਾਗਰਿਕਤਾ ਸੋਧ ਕਾਨੂੰਨ ਲਿਆਂਦਾ, UAPA ਦਾ ਦਾਇਰਾ ਵਧਾਇਆ। ਇਸ ਤੋਂ ਪਹਿਲਾਂ ਹੀ ਫੈਡਰਲਿਜ਼ਮ ਨੂੰ ਉਹ ਸੰਘੀ ਢਾਂਚੇ ਨੂੰ ਉਹ ਢਾਹ ਲਾ ਰਹੀ ਹੈ। ਬਿਜਲੀ ਸੋਧ ਬਿੱਲ, ਡੈਮ ਸੇਫਟੀ ਬਿੱਲ, ਕਿੰਨਾ ਕੁਛ ਆ ਰਿਹਾ ਵਾ। ਉਹਨੇ ਫੈਡਰਲਿਜ਼ਮ ਨੂੰ ਕਮਜ਼ੋਰ ਕਰਨ ਦਾ ਰਾਹ ਚੁਣ ਲਿਆ ਵਾ। ਤਿੰਨੇ ਖੇਤੀ ਕਾਨੂੰਨਾਂ ਦੇ ਗੈਰ ਸੰਵਿਧਾਨ ਹੋਣ ਦੀ ਦਲੀਲ ਵੀ ਇਸੇ ਤਰ੍ਹਾਂ ਦਿੱਤੀ ਜਾ ਸਕਦੀ ਹੈ। ਤੇ ਇੱਕ ਪਾਸੇ ਸੰਘੀ ਢਾਂਚਾ ਕਮਜ਼ੋਰ ਕੀਤਾ ਜਾ ਰਿਹਾ ਵਾ, ਦੂਜੇ ਪਾਸੇ ਜਿਹੜੀ ਦੇਸ਼ ਦੀ ਜਨਤਾ ਵਾ, ਸਾਡੇ ਦੇਸ਼ ਦੀ, ਉਹ ਅੰਬਾਨੀ ਦੇ ਅਮੀਰ ਹੋਣ ਦੇ ਚਾਅ ਦੇ ਵਿੱਚ ਹੀ ਉਹ ਭੁੱਖੇ ਪੇਟ ਹੀ ਫੁੱਲ ਝੜੀਆਂ ਚਲਾ ਰਹੇ ਨੇ। ਮਤਲਬ ਉਹਨਾਂ ਨੂੰ ਇਹ ਹੈ ਕਿ ਚਲੋ ਅੰਬਾਨੀ ਅਮੀਰ ਹੋ ਜੇ, ਅਸੀਂ ਪੈਟਰੋਲ 150 ਨੂੰ ਵੀ ਲੈ ਲਾਂਗੇ, ਸਾਨੂੰ ਕੋਈ ਦਿੱਕਤ ਨਹੀਂ, ਅਸੀਂ ਗੰਢੇ 200 ਰੁਪਏ ਨੂੰ ਵੀ ਖਾ ਲਾਂਗੇ। ਹੁਣ ਸਵਾਲ ਵੱਡਾ ਇਹ ਹੈ ਕਿ ਜੇਕਰ ਤੁਸੀਂ ਚੁਣੇ ਹੋਈਆਂ ਸਰਕਾਰਾਂ ਨੂੰ ਕੰਮ ਹੀ ਨਹੀਂ ਕਰਨ ਦੇਣਾ, ਜੇਕਰ ਤੁਸੀਂ ਚੁਣੇ ਹੋਏ MLAs ਨੂੰ ਕੰਮ ਹੀ ਨਹੀਂ ਕਰਨ ਦੇਣਾ ਔਰ ਆਪਦੀ ਮਰਜ਼ੀ ਦੇ ਨਾਲ ਹੀ ਸਰਕਾਰਾਂ ਬਰਖਾਸਤ ਕਰਨੀਆਂ ਵਾ, ਤੇ ਫਿਰ ਇਹ ਵੋਟਾਂ ਵਾਲਾ ਟਕਵੰਜ ਕਿਉਂ ਕਰਦੇ ਆ? ਫਿਰ ਇਹ ਨੌਟੰਕੀਆਂ ਕਾਹਤੋਂ ਆ? ਜੇ ਤੁਸੀਂ ਮੁੱਖ ਮੰਤਰੀਆਂ ਨੂੰ ਰਾਜਪਾਲ ਦੇ ਥੱਲੇ ਹੀ ਲਾ ਕੇ ਰੱਖਣਾ ਵਾ, ਫਿਰ ਵੋਟਾਂ ਪਾਉਣੀਆਂ ਰਹਿਣ ਦਿਓ। MLA ਨੂੰ ਨੁਮਾਇੰਦੇ ਕਾਹਤੋਂ ਕਹਿਣਾ ਫਿਰ, ਜਦੋਂ ਤੁਸੀਂ ਇਸ ਤਰ੍ਹਾਂ ਹੀ ਕਰਨਾ ਵਾ? ਵਿਧਾਨ ਸਭਾਵਾਂ ਵੀ ਢਾਹ ਦਿਓ ਤੇ ਰਾਜਪਾਲ ਭਵਨ ਬਣਾ ਦਿਓ ਉੱਚੇ ਉੱਚੇ ਕਰਕੇ, ਤੇ ਉਹਨੂੰ ਕਹੋ ਕਿ ਜਿਵੇਂ ਦਿੱਲੀ ਤੋਂ ਤੈਨੂੰ ਹੁਕਮ ਆਉਂਦਾ ਵਾ, ਤੂੰ ਆਪਦੀ ਮਰਜ਼ੀ ਭਰਾਵਾ ਕਰੀ ਚੱਲ। ਆਹੀ ਹੈ ਫਿਰ ਇੱਕ ਇੱਦਾਂ ਕਰੋ ਕਿ ਸਾਰੇ MLAs ਨੂੰ ਘਰੇ ਤੋਰ ਦਿਓ ਤੇ ਆਧਾਰ ਕਾਰਡ ਵਾਂਗੂ ਇੱਕ ਫੱਟੀ ਬਣਾ ਲਓ, ਤੇ ਫੱਟੀ ਬਣਾ ਕੇ ਲੋਕਾਂ ਦੇ ਬਾਰਾਂ 'ਚ ਗਲਾਂ ਦੇ ਵਿੱਚ ਲਮਕਾ ਦਿਓ, ਖਾਸ ਕਰਕੇ ਜਿਹੜੇ ਜ਼ਿਆਦਾ ਭਗਤ ਆ ਉਹਨਾਂ ਦੇ ਗਲਾਂ ਦੇ ਵਿੱਚ ਲਮਕਾ ਦਿਓ ਤੇ ਉਹਦੇ 'ਤੇ ਲਿਖ ਦਿਓ ਅਖੌਤੀ ਲੋਕਤੰਤਰ। ਮਤਲਬ ਕਹਿਣ ਨੂੰ ਆ ਜਿਹੜਾ ਉਹ ਕਰਨ ਨੂੰ ਨਹੀਂ ਆ ਲੋਕਤੰਤਰ। ਇੱਦਾਂ ਕਰ ਲਓ ਜੇ ਤੁਸੀਂ ਰਾਜਪਾਲਾਂ ਦੇ ਜਿਹੜੇ ਰਬੜ ਦੀ ਸਟੈਂਪ ਆ, ਇੱਕ ਜਸਟ ਉਹ ਮਤਲਬ ਸਰਕਾਰ ਦੇ ਐਂਟੀ ਪਾਰਟੀ ਦੀ ਸਰਕਾਰ ਦੇ ਵਿੱਚ ਇੰਟਰਫੇਰੈਂਸ ਤੋਂ ਇਲਾਵਾ ਉਹਨਾਂ ਦਾ ਕੋਈ ਹੋਰ ਕੰਮ ਹੀ ਹੈ ਨਹੀਂ ਗਾ। ਸੋ ਇਹ ਗਲਤ ਆ। ਜਦੋਂ ਇਸ ਮਸਲੇ 'ਤੇ ਮਾफ़ ਕਰਨਾ, ਜਦੋਂ ਇਸ ਮਸਲੇ 'ਤੇ ਪੰਜਾਬੀ ਲੜੇ ਸੀ, ਜਦੋਂ ਇਸ ਮਸਲੇ 'ਤੇ ਸਿੱਖ ਭਾਈਚਾਰਾ ਲੜਿਆ, ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਫੈਡਰਲਿਜ਼ਮ ਦੀਆਂ ਨੇ, ਤਾਂ ਉਦੋਂ ਸਿੱਖਾਂ ਨੂੰ ਅੱਤਵਾਦੀ ਕਿਹਾ ਗਿਆ। ਅੱਜ ਦੇਸ਼ ਨੂੰ ਉਹ ਗੱਲਾਂ, ਇਹ 1965-70 ਦੇ ਦਹਾਕੇ ਦੀਆਂ ਗੱਲਾਂ ਨੇ, 60 ਦੇ ਦਹਾਕੇ ਦੀਆਂ, 70 ਦੇ ਦਹਾਕੇ ਦੀਆਂ। ਅਸੀਂ ਤੱਕ ਤਾਂ ਆਉਂਦੇ ਬਹੁਤ ਘਾਣ ਹੋ ਗਿਆ ਸੀ ਪੰਜਾਬ ਦਾ। ਉਸ ਤੋਂ ਬਾਅਦ ਵੀ ਹੁੰਦਾ ਰਿਹਾ, 2000 ਤੱਕ ਹੀ ਹੁੰਦਾ ਰਿਹਾ, ਅੱਜ ਵੀ ਹੋ ਰਿਹਾ ਅਸਿੱਧੇ ਤਰੀਕੇ ਨਾਲ। ਪਰ ਇਹ ਗੱਲਾਂ ਜਿਹੜੀਆਂ ਸੀਗੀਆਂ ਦੇਸ਼ ਨੂੰ ਹੁਣ ਸਮਝ ਆ ਰਹੀਆਂ। ਜੇਕਰ ਤੁਸੀਂ 80 ਤੋਂ ਵੀ ਚੱਲ ਪਓ ਤਾਂ ਘੱਟੋ ਘੱਟ 40-45 ਸਾਲਾਂ ਬਾਅਦ, ਜਦ ਕਿ
ਇਹ ਜਿਹੜਾ ਥੱਪੜ ਖਾਣ ਵਾਲਾ ਕੰਮ ਸੀ ਇਹ ਰਾਜਪਾਲਾਂ ਨੇ ਆਜ਼ਾਦੀ ਤੋਂ ਕੁਛ ਵਰਿਆਂ ਬਾਅਦ ਹੀ ਸ਼ੁਰੂ ਕਰਤਾ ਸੀ। ਚੌਧਰੀ ਦੇਵੀ ਲਾਲ ਇੱਕ ਜਾਟ ਨੇਤਾ ਸੀ। ਹੋ ਸਕਦਾ ਉਹ ਤੁਹਾਡੀ ਵਿਚਾਰਧਾਰਾ ਆਈਡੀਓਲੋਜੀ ਦੇ ਗਲਤ ਵੀ ਹੋਣ, ਸਾਰੇ ਸਿਆਸਤਦਾਨ ਸਹੀ ਵੀ ਨਹੀਂ ਹੁੰਦੇ, ਸਾਰੇ ਗਲਤ ਵੀ ਨਹੀਂ ਹੁੰਦੇ। ਅੱਜ ਉਹਨਾਂ ਦੀ ਸਿਆਸਤ ਕਿੱਥੇ ਖੜੀ ਆਪਾਂ ਸਾਰੇ ਦੇਖਦੇ ਹਾਂ। ਪਰ ਜਦੋਂ ਰਾਜਪਾਲ ਨੇ ਉਹਨਾਂ ਨਾਲ ਧੱਕਾ ਕੀਤਾ ਸੀ ਤੇ ਉਹਨਾਂ ਨੇ ਵੱਟ ਕੇ ਚਪੇੜ ਮਾਰੀ ਸੀ ਤੇ ਮੂਹਰੋਂ ਰਾਜਪਾਲ ਦਾ ਇਹ ਤਹਈਆ ਨਹੀਂ ਹੋਇਆ ਸੀ ਕਿ ਮੈਂ ਇਹਨੂੰ ਕੋਈ ਮੋੜ ਕਰ ਦਿਆਂ ਜਾਂ ਇਹ 'ਤੇ ਕੋਈ ਪਰਚਾ ਕਰਾ ਦਿਆਂ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਜਿਹੜੇ ਲੋਕਾਂ ਨੂੰ ਰਾਜਪਾਲਾਂ ਦੇ ਇਖਤਿਆਰਾਂ ਦਾ ਨਹੀਂ ਪਤਾ, ਕਿਰਪਾ ਕਰਕੇ ਰਿਪੋਰਟ ਉਹਨਾਂ ਨਾਲ